ਅਗਲੀ ਪ੍ਰਵੀਨ ਜੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ। ਸੀਬੀਐਸ ਨਿਊਜ਼ ਨੇ ਇੱਕ ਹੋਰ ਵੀਜ਼ੇ ਫਰਾਡ ਦੇ ਤੋਂ ਪਰਦਾ ਚੱਕਿਆ। ਜੀ। ਇਹ ਇਸ ਵਾਰ EB1A ਐਪਲੀਕੈਂਟਸ ਜਿਨ੍ਹਾਂ ਨੂੰ ਆਇਨਸਟਾਈਨ ਵੀਜ਼ਾ ਜਿਹੜਾ ਉਹ ਆਖਿਆ ਜਾਂਦਾ ਆ। ਸੀਬੀਐਸ ਨਿਊਜ਼ ਆਪਣੀ ਇਸ ਰਿਪੋਰਟ ਦੇ ਵਿੱਚ ਉਹ ਦਾਵਾ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਨਕਲੀ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ, ਜਿੱਦਾਂ ਸਵੇਰੇ ਆਪਾਂ H4 ਵੀਜ਼ੇ ਨੂੰ ਲੈ ਕੇ EADs ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਨਕਲੀ ਜਿਹੜਾ ਐਕਸਪੀਰੀਅੰਸ ਸ਼ੋ ਕਰਕੇ ਉਹ ਜੌਬਸ ਹਥਿਆ ਰਹੇ ਨੇ। ਕਹਿੰਦੇ ਵੀ ਹੁਣ ਇਹ ਜਿਹੜਾ ਆਇਨਸਟਾਈਨ ਗ੍ਰੀਨ ਕਾਰਡ ਪਟੀਸ਼ਨਸ ਆ, ਇਹਦੀ ਇੱਕ ਕਾਟੇਜ ਇੰਡਸਟਰੀ ਜਿਹੜੀ ਚੱਲ ਰਹੀ ਆ, ਜਿਸ ਦੇ ਵਿੱਚ ਫੇਕ ਨਕਲੀ ਸਾਇੰਟੀਫਿਕ ਕ੍ਰੈਡੈਂਸ਼ੀਅਲ ਉਹ ਤੁਹਾਨੂੰ ਮਿਲ ਰਹੇ ਆ। ਜਿਹੜੇ ਪੇਪਰਸ ਜਿਨ੍ਹਾਂ ਦੇ ਕਰਕੇ ਤੁਹਾਨੂੰ ਪੇਟੈਂਟ ਤੇ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਅਵਾਰਡਸ ਹੁੰਦੇ ਆ, ਕ੍ਰੈਡੈਂਸ਼ੀਅਲ ਆ, ਉਹ ਕਹਿੰਦੇ ਵੀ ਸਾਰਾ ਸ਼ਰੇਆਮ ਝੂਠ ਜਿਹੜਾ ਉਹ ਲਿਖਿਆ ਜਾ ਰਿਹਾ ਆ। ਕਹਿੰਦੇ ਵੀ ਟੈਲੀਗ੍ਰਾਮ, WhatsApp ਤੇ Facebook ਦੇ ਉੱਤੇ ਇੱਕ ਸਪੈਸ਼ਲ ਗਰੁੱਪਸ ਜਿਹੜੇ ਇਦਾਂ ਦੇ ਚੱਲ ਰਹੇ ਆ, ਜਿਨ੍ਹਾਂ ਦੇ ਕਰਕੇ ਤੁਹਾਨੂੰ EB1A ਜਿਹੜੇ ਵੀਜ਼ੇ ਆ ਉਹਦੇ ਜ਼ਰੀਏ ਤੁਸੀਂ ਗ੍ਰੀਨ ਕਾਰਡ ਹਾਸਲ ਜਿਹੜਾ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਰੀਸੈਂਟਲੀ ਕੀ ਹੋਇਆ ਵੀ ਇਹਦੀ ਹੁਣ ਬੈਕਲੌਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ, ਕਿਉਂਕਿ ਇਦਾਂ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਸਕਾਈ ਰਾਕਟ ਹੋ ਗਏ ਆ। ਦੂਜੇ ਰਾਹ ਦੇ ਜ਼ਰੀਏ ਜ਼ਿਆਦਾ ਵਕਤ ਲੱਗਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਹਾਈ ਅਚੀਵਰ ਵੀਜ਼ਾ ਹੈ ਜਿਹੜਾ ਆਇਨਸਟਾਈਨ ਵੀਜ਼ਾ EB1A ਵੀਜ਼ਾ ਆ, ਉਸ ਦੀ ਦੁਰਵਰਤੋਂ ਜਿਹੜੀ ਉਹ ਹੁਣ ਸ਼ੁਰੂ ਕਰ ਦਿੱਤੀ ਆ। ਤੇ ਇਹ ਆਪਣੇ ਜਿਹੜੇ ਰੈਜ਼ੂਮੇਜ਼ ਦੇ ਵਿੱਚ ਆ ਉਸ ਨੂੰ $500 ਦੇ ਕੇ ਆਪਣੇ ਦੁਆਰਾ ਜਿਹੜੇ ਸਾਇੰਟੀਫਿਕ ਪੇਪਰ ਜਿਹੜੇ ਉਹ ਲਿਖਵਾਏ ਪੇਸ਼ ਕੀਤੇ ਜਾ ਰਹੇ ਆ, ਅਵਾਰਡ ਪੇਸ਼ ਕੀਤੇ ਜਿਹੜੇ ਉਹ ਜਾ ਰਹੇ ਆ। ਸੋ ਇਸ ਮੌਕੇ ਪ੍ਰਵੀਨ ਜੀ ਆਪਾਂ ਕਹਿ ਸਕਦੇ ਹਾਂ ਵੀ ਇਹ ਮਸਲਾ ਇਹਨਾਂ ਦੇ ਵੀਜ਼ਿਆਂ ਨੂੰ ਲੈ ਕੇ ਖਾਸਾ ਜ਼ਿਆਦਾ ਇਸ ਟਾਈਮ ਵਧਿਆ ਜਿਹੜਾ ਉਹ ਪਿਆ ਆ, ਤੇ EB1A ਵੀਜ਼ਾ ਵੀ ਹੁਣ ਇਸ ਫਰਾਡ ਦੀ ਛਤਰੀ ਦੇ ਹੇਠਾਂ ਆ ਰਿਹਾ, ਆ ਚੁੱਕਿਆ। ਬਿਲਕੁਲ ਸਹੀ ਹੈ ਜੀ। ਅਗਲੀ ਪ੍ਰਵੀਨ ਜੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ। ਸੀਬੀਐਸ ਨਿਊਜ਼ ਨੇ ਇੱਕ ਹੋਰ ਵੀਜ਼ੇ ਫਰਾਡ ਦੇ ਤੋਂ ਪਰਦਾ ਚੱਕਿਆ। ਇਹ ਇਸ ਵਾਰ EB1A ਐਪਲੀਕੈਂਟਸ ਜਿਨ੍ਹਾਂ ਨੂੰ ਆਇਨਸਟਾਈਨ ਵੀਜ਼ਾ ਜਿਹੜਾ ਉਹ ਆਖਿਆ ਜਾਂਦਾ ਆ। ਸੀਬੀਐਸ ਨਿਊਜ਼ ਆਪਣੀ ਇਸ ਰਿਪੋਰਟ ਦੇ ਵਿੱਚ ਉਹ ਦਾਵਾ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਨਕਲੀ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ, ਜਿੱਦਾਂ ਸਵੇਰੇ ਆਪਾਂ H4 ਵੀਜ਼ੇ ਨੂੰ ਲੈ ਕੇ EADs ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਨਕਲੀ ਜਿਹੜਾ ਐਕਸਪੀਰੀਅੰਸ ਸ਼ੋ ਕਰਕੇ ਉਹ ਜੌਬਸ ਹਥਿਆ ਰਹੇ ਨੇ। ਕਹਿੰਦੇ ਵੀ ਹੁਣ ਇਹ ਜਿਹੜਾ ਆਇਨਸਟਾਈਨ ਗ੍ਰੀਨ ਕਾਰਡ ਪਟੀਸ਼ਨਸ ਆ, ਇਹਦੀ ਇੱਕ ਕਾਟੇਜ ਇੰਡਸਟਰੀ ਜਿਹੜੀ ਚੱਲ ਰਹੀ ਆ, ਜਿਸ ਦੇ ਵਿੱਚ ਫੇਕ ਨਕਲੀ ਸਾਇੰਟੀਫਿਕ ਕ੍ਰੈਡੈਂਸ਼ੀਅਲ ਉਹ ਤੁਹਾਨੂੰ ਮਿਲ ਰਹੇ ਆ। ਜਿਹੜੇ ਪੇਪਰਸ ਜਿਨ੍ਹਾਂ ਦੇ ਕਰਕੇ ਤੁਹਾਨੂੰ ਪੇਟੈਂਟ ਤੇ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਅਵਾਰਡਸ ਹੁੰਦੇ ਆ, ਕ੍ਰੈਡੈਂਸ਼ੀਅਲ ਆ, ਉਹ ਕਹਿੰਦੇ ਵੀ ਸਾਰਾ ਸ਼ਰੇਆਮ ਝੂਠ ਜਿਹੜਾ ਉਹ ਲਿਖਿਆ ਜਾ ਰਿਹਾ ਆ। ਕਹਿੰਦੇ ਵੀ ਟੈਲੀਗ੍ਰਾਮ, WhatsApp ਤੇ Facebook ਦੇ ਉੱਤੇ ਇੱਕ ਸਪੈਸ਼ਲ ਗਰੁੱਪਸ ਜਿਹੜੇ ਇਦਾਂ ਦੇ ਚੱਲ ਰਹੇ ਆ, ਜਿਨ੍ਹਾਂ ਦੇ ਕਰਕੇ ਤੁਹਾਨੂੰ EB1A ਜਿਹੜੇ ਵੀਜ਼ੇ ਆ ਉਹਦੇ ਜ਼ਰੀਏ ਤੁਸੀਂ ਗ੍ਰੀਨ ਕਾਰਡ ਹਾਸਲ ਜਿਹੜਾ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਰੀਸੈਂਟਲੀ ਕੀ ਹੋਇਆ ਵੀ ਇਹਦੀ ਹੁਣ ਬੈਕਲੌਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ, ਕਿਉਂਕਿ ਇਦਾਂ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਸਕਾਈ ਰਾਕਟ ਹੋ ਗਏ ਆ। ਦੂਜੇ ਰਾਹ ਦੇ ਜ਼ਰੀਏ ਜ਼ਿਆਦਾ ਵਕਤ ਲੱਗਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਹਾਈ ਅਚੀਵਰ ਵੀਜ਼ਾ ਹੈ ਜਿਹੜਾ ਆਇਨਸਟਾਈਨ ਵੀਜ਼ਾ EB1A ਵੀਜ਼ਾ ਆ, ਉਸ ਦੀ ਦੁਰਵਰਤੋਂ ਜਿਹੜੀ ਉਹ ਹੁਣ ਸ਼ੁਰੂ ਕਰ ਦਿੱਤੀ ਆ। ਤੇ ਇਹ ਆਪਣੇ ਜਿਹੜੇ ਰੈਜ਼ੂਮੇਜ਼ ਦੇ ਵਿੱਚ ਆ ਉਸ ਨੂੰ $500 ਦੇ ਕੇ ਆਪਣੇ ਦੁਆਰਾ ਜਿਹੜੇ ਸਾਇੰਟੀਫਿਕ ਪੇਪਰ ਜਿਹੜੇ ਉਹ ਲਿਖਵਾਏ ਪੇਸ਼ ਕੀਤੇ ਜਾ ਰਹੇ ਆ, ਅਵਾਰਡ ਪੇਸ਼ ਕੀਤੇ ਜਿਹੜੇ ਉਹ ਜਾ ਰਹੇ ਆ। ਸੋ ਇਸ ਮੌਕੇ ਪ੍ਰਵੀਨ ਜੀ ਆਪਾਂ ਕਹਿ ਸਕਦੇ ਹਾਂ ਵੀ ਇਹ ਮਸਲਾ ਇਹਨਾਂ ਦੇ ਵੀਜ਼ਿਆਂ ਨੂੰ ਲੈ ਕੇ ਖਾਸਾ ਜ਼ਿਆਦਾ ਇਸ ਟਾਈਮ ਵਧਿਆ ਜਿਹੜਾ ਉਹ ਪਿਆ ਆ, ਤੇ EB1A ਵੀਜ਼ਾ ਵੀ ਹੁਣ ਇਸ ਫਰਾਡ ਦੀ ਛਤਰੀ ਦੇ ਹੇਠਾਂ ਆ ਰਿਹਾ, ਆ ਚੁੱਕਿਆ। ਬਿਲਕੁਲ ਸਹੀ ਹੈ ਜੀ।